what Trump said very clearly is that it's not acceptable for India to continue financing this war by purchasing the oil from Russia. People will be shocked to learn that India is basically tied with China in purchasing Russian oil. That is an astonishing fact. India is not only buying massive amounts of Russian oil, they are then, for much of the oil purchased, selling it on the open market for big profits. They don't care how many people in Ukraine are being killed by the Russian war machine. Because of this, I will be substantially raising the tariff paid by India to the USA. ਅਮਰੀਕਾ ਸੈਂਕਸ਼ਨਸ ਲਾ ਰਿਹਾ ਉਹਨਾਂ ਮੁਲਕਾਂ ਦੇ ਜਿਹੜੇ ਰਸ਼ੀਅਨ ਆਇਲ ਬਾਏ ਕਰਦੇ ਨੇ ਤੇ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਕਹਿੰਦੀ ਹੈ ਕਿ ਸਾਨੂੰ ਅਮਰੀਕਾ ਨੇ ਐਨਕਰੇਜ ਕੀਤਾ ਕਿ ਵੀ ਤੁਸੀਂ ਰਸ਼ੀਅਨ ਆਇਲ ਨੂੰ ਬਾਏ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮਕੋਟ ਮੈਂ ਟੀਵੀ ਰਿਫਰੈਂਸ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 4 ਅਗਸਤ 2025 ਵੀ ਸਭ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਾਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲੇ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਸਭ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਕਰਮਵੀਰ ਸਿੰਘ ਜੋ ਅਤੇ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਹੈ। ਸੋ ਇਹ ਸਾਡੇ ਬਹੁਤ ਹੀ ਵਧੀਆ ਰੈਗੂਲਰ ਜਿਹੜੇ ਵਿਊਅਰ ਨੇ ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਅਮਰੀਕਾ ਸਬੰਧਾਂ ਦੀ ਕਿਸ਼ਤੀ ਜਿਹੜੀ ਹੈ ਹੁਣ ਡੁੱਬਣ ਕਿਨਾਰੇ ਹੈ ਔਰ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਨੂੰ ਪੂਰੀ ਤਰ੍ਹਾਂ ਨੰਗਿਆ ਕਰਕੇ ਰੱਖ ਦਿੱਤਾ ਹੈ ਔਰ ਪ੍ਰੈਜ਼ੀਡੈਂਟ ਟਰੰਪ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਭਾਰਤ ਯੂਕਰੇਨ ਵਿੱਚ ਹੋ ਰਹੀਆਂ ਬੇਗੁਨਾਹ ਲੋਕਾਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਹੈ ਕਿਉਂਕਿ ਉਹ ਰੂਸ ਨੂੰ ਆਰਥਿਕ ਫਾਇਦਾ ਪਹੁੰਚਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੀਬੀ ਪਰਮਜੀਤ ਕੌਰ ਕਰਮਵੀਰ ਸਿੰਘ ਉਹਨਾਂ ਦੇ ਸਪੁੱਤਰ ਔਰ ਸਮੁੱਚਾ ਪਰਿਵਾਰ ਭਾਈ ਨਰਿੰਦਰ ਸਿੰਘ ਜੀ ਦਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਵੀਕਐਂਡ ਮੇਰਾ ਵਾਸ਼ਿੰਗਟਨ DC 'ਚ ਗੁਜ਼ਰਿਆ। 2 ਪ੍ਰਮੁੱਖ ਪ੍ਰੋਗਰਾਮ, ਇੱਕ ਤਾਂ ਕਰਮਵੀਰ ਸਿੰਘ ਹੋਰਾਂ ਦੇ ਜਿਹੜਾ ਅੱਜ ਕਰਮਵੀਰ ਸਿੰਘ ਦਾ ਜਨਮ ਦਿਨ ਵੀ ਹੈ ਉਸ ਨਾਲ ਸੰਬੰਧਿਤ ਸੀ ਔਰ ਉਹਨਾਂ ਨੇ ਨਵਾਂ ਘਰ ਲਿਆ ਬਹੁਤ ਖੂਬਸੂਰਤ ਘਰ ਜਿਹਨੂੰ ਅਮਰੀਕਨ ਡ੍ਰੀਮ ਹੋਮ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਭੋਗ ਸੀ ਔਰ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਪੰਥਕ ਪਰਿਵਾਰ ਹੈ ਇਹਨਾਂ ਦੀ ਕੰਟਰੀਬਿਊਸ਼ਨ ਸਿਰਫ ਇੱਥੇ ਹੀ ਪਿਛਲੇ 35 ਸਾਲ ਤੋਂ ਨਹੀਂ ਹੈ, ਪਿੱਛੇ ਵੀ ਸ਼ਹੀਦ ਦਿੱਤਾ ਇਹਨਾਂ ਦੇ ਪਰਿਵਾਰ ਨੇ ਕੌਮੀ ਕਾਜ਼ ਖਾਲਿਸਤਾਨ ਲਈ ਔਰ ਇੱਥੇ ਹੁੰਦਿਆਂ ਵੀ ਇਸ ਦੇ ਬਾਵਜੂਦ ਕਿ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਚੈਲੰਜ ਭਾਈ ਨਰਿੰਦਰ ਸਿੰਘ ਹੋਰਾਂ ਦੇ ਪਰਿਵਾਰ ਨੇ ਝੱਲੇ ਨੇ। ਖਾਸ ਤੌਰ 'ਤੇ ਕਰਮਵੀਰ ਜਦੋਂ ਲਗਭਗ 1 ਸਾਲ ਦਾ ਸੀ ਅਤੇ ਉਹਨਾਂ ਦੇ ਪਿਤਾ ਜੀ
ਸਤਵਿੰਦਰ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਫੂਲਾ ਸਿੰਘ ਅਸੀਂ ਸਾਰੇ ਕਹਿੰਦੇ ਸੀ, ਉਹਨਾਂ ਦਾ ਮਰਡਰ ਹੋ ਗਿਆ ਸੀ। ਟੈਕਸੀ ਚਲਾਉਣ ਗਏ, ਇੱਕ ਕ੍ਰਿਮੀਨਲ ਨੇ ਜਿਹੜਾ ਹੈ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਔਰ ਮਾਂ ਦੇ ਸਾਹਮਣੇ, ਔਰ ਭਾਈ ਨਰਿੰਦਰ ਸਿੰਘ ਇਹਨਾਂ ਦੇ ਕਿਉਂਕਿ ਬ੍ਰਦਰ ਇਨ ਲਾਅ ਸੀ ਫੂਲਾ ਸਿੰਘ, ਬਹੁਤ ਵੱਡਾ ਚੈਲੰਜ ਸੀ। ਔਰ ਮੈਂ ਜਦੋਂ ਸੈਚਰਡੇ ਇਹਨਾਂ ਦੇ ਦੀਵਾਨ ਘਰ ਦੇ ਵਿੱਚ ਸੀ ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਮੌਜੂਦ ਸਨ, ਉਹਦੇ 'ਚ ਵੀ ਮੈਂ ਕਿਹਾ ਸੀ ਕਿ ਬਹੁਤ ਵਾਰ ਅਸੀਂ ਜਦੋਂ ਮਰਦ ਪ੍ਰਧਾਨ ਸਮਾਜ ਹੋਣ ਦੇ ਨਾਤੇ ਕੰਟਰੀਬਿਊਸ਼ਨ ਮੈਨ ਦੀ ਹੁੰਦੀ ਆ ਉਸ ਦੀ ਗੱਲ ਕਰਦੇ, ਪਰ ਸਾਡੇ ਸੰਘਰਸ਼ ਦੇ ਵਿੱਚ ਵੀ ਔਰ ਜ਼ਿੰਦਗੀ ਦੇ ਬੈਟਲਫੀਲਡ 'ਚ ਵੀ, ਜਿਹੜਾ ਕਿ ਬੈਟਲ ਗਰਾਊਂਡ ਹੈ, ਇੱਕ ਬੈਟਲ ਗਰਾਊਂਡ ਜੰਗ ਦਾ ਮੈਦਾਨ ਹੈ, ਇੱਕ ਤੁਹਾਡਾ ਡੇ ਟੂ ਡੇ ਲਾਈਫ ਹੈ। ਔਰ ਉਹਦੇ 'ਚ ਜਦੋਂ ਚੈਲੰਜ ਆਉਂਦੇ ਨੇ, ਜਿਵੇਂ ਸਾਡੀਆਂ ਬੀਬੀਆਂ ਉਹਨਾਂ ਨੂੰ ਫੇਸ ਕਰਦੀਆਂ ਉਹਨਾਂ ਚੈਲੰਜਸ ਨੂੰ, ਇਸ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ। ਔਰ ਜੇ ਅਸੀਂ ਇਹ ਕਹੀਏ ਕਿ ਬੀਬੀ ਪਰਮਜੀਤ ਕੌਰ, ਜਿਨ੍ਹਾਂ ਦੀ ਪਿੱਠ ਤੇ ਉਹਨਾਂ ਦੇ ਕਰਮਵੀਰ ਦੇ ਦਾਦੀ ਜੀ ਔਰ ਭਾਈ ਨਰਿੰਦਰ ਸਿੰਘ ਔਰਾਂ ਦਾ ਸਮੁੱਚਾ ਪਰਿਵਾਰ, ਉਹਨਾਂ ਦੇ ਘਰੋਂ ਭੈਣ ਜੀ ਮਨਜਿੰਦਰ ਕੌਰ ਕੰਧ ਵਾਂਗ ਖੜੇ ਸੀ, ਤੇ ਬੀਬੀ ਪਰਮਜੀਤ ਕੌਰ ਨੇ ਵੀ ਆਪਣੀ ਜ਼ਿੰਦਗੀ ਨੂੰ ਦੁਬਾਰਾ ਵਿਆਹ ਕਰਵਾ ਕੇ ਸ਼ੁਰੂ ਕਰਨ ਦਾ ਨਹੀਂ, ਉਹਨਾਂ ਨੇ ਕਿਹਾ ਵੀ ਮੇਰਾ ਬੱਚਾ ਹੈ, ਮੈਂ ਇਹਨੂੰ ਪਾਲਾਂਗੀ। ਔਰ ਕਰਮਵੀਰ ਸਿੰਘ ਨੂੰ ਉਹਨਾਂ ਨੇ ਪਾਲਿਆ। ਅੱਜ ਉਹ ਖੂਬਸੂਰਤ ਨੌਜਵਾਨ 6 ਫੁੱਟਾ ਕੰਪਿਊਟਰ ਇੰਜੀਨੀਅਰ ਹੈ। ਔਰ ਆਪਣੇ ਨਿੱਜੀ ਜ਼ਿੰਦਗੀ 'ਚ ਵੀ ਉਹਨਾਂ ਨੇ, ਜਦੋਂ ਇੱਥੇ ਉਹ ਆਏ, ਹਾਲਾਂਕਿ ਉਹ ਗ੍ਰੈਜੂਏਟ ਸਨ KMV ਕੰਨਿਆ ਮਹਾਵਿਦਿਆਲਾ ਜਲੰਧਰ ਦੇ ਕਾਲਜ, ਉਹਨਾਂ ਦੇ ਕਾਲਜ ਦੇ BA ਦੇ, ਲੇਕਿਨ ਇੱਥੇ ਕੰਮ ਨਹੀਂ ਸੀ ਕੀਤਾ, ਨਾ ਡਰਾਈਵਿੰਗ ਲਾਇਸੈਂਸ ਸੀ ਨਾ ਕੁਛ। ਪਰ ਉਸ ਸਾਰੇ ਨੂੰ ਵੀ ਕਾਮਯਾਬੀ ਦੇ ਨਾਲ ਕਰਦਿਆਂ ਆਪਣਾ ਬਿਜ਼ਨਸ ਵੀ ਐਸਟੈਬਲਿਸ਼ ਕੀਤਾ, ਜਿਹੜਾ ਕਿ ਐਲਡਰਲੀ ਔਰ ਦੂਸਰਿਆਂ ਦੀ ਟੇਕ ਕੇਅਰ ਵਾਲਾ ਹੈ। ਔਰ ਇਸ ਵੇਲੇ ਇੱਕ ਸਕਸੈਸਫੁਲ ਬਿਜ਼ਨਸ ਵੂਮਨ ਨੇ ਆਪਣੇ ਪਾਰਟਨਰ, ਆਪਣੀ ਬੀਬੀ ਉਹਨਾਂ ਦੀ ਪਾਰਟਨਰ ਹੈ, ਜਿਹਦੇ ਨਾਲ ਮਿਲ ਕੇ ਜਿਹੜਾ ਹੈ ਉਹਨਾਂ ਨੇ ਕਾਮਯਾਬ ਕੀਤਾ। ਸੋ ਮੈਂ ਇਹ ਸਮਝਦਾ ਵੀ ਇਹ ਕਿਸੇ ਨਿੱਜੀ ਪਰਿਵਾਰ ਦੀ ਸਿਫਤ ਜਾਂ ਕਿਸੇ ਦੀ ਕੋਈ ਜਿਹੜੀ ਹੈ ਉਹ ਬੇਮਤਲਬ ਖੁਸ਼ਾਮਦ ਨਹੀਂ ਹੈ। ਮੈਂ ਸਮਝਦਾ ਵੀ ਅਮਰੀਕਾ 'ਚ ਜਦੋਂ ਅਸੀਂ ਸਕਸੈਸ ਸਟੋਰੀਜ਼ ਕਹਿੰਦੇ ਆ, ਜਾਂ ਕਈ ਵਾਰ ਹੁੰਦਾ ਹੈ ਕਿ ਰੈਗਸ ਟੂ ਰਿਚਿਜ਼, ਕਿ ਬਿਲਕੁਲ ਤੁਹਾਡੇ ਕੋਲ ਕੁਛ ਨਹੀਂ ਹੈ ਔਰ ਤੁਸੀਂ ਕਿੱਥੇ ਪਹੁੰਚਦੇ ਹੋ। ਦੂਸਰੀ, ਜਦੋਂ ਅਸੀਂ ਸਿੱਖ ਸਪਿਰਿਟ ਦੀ ਗੱਲ ਕਰਦੇ ਆ, ਰੈਜ਼ੀਲੀਅੰਸ ਦੀ, ਸਿੱਖੀ, ਜੇ ਅਸੀਂ ਜੰਗ ਦੇ ਮੈਦਾਨ 'ਚ ਸਾਡਾ ਰਿਜ਼ੋਲਵ ਗੁਰੂ ਨੇ ਦਿੱਤਾ ਹੈ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਤੇ ਉੱਥੇ ਜ਼ਿੰਦਗੀ ਦੇ ਮੈਦਾਨ ਦੇ ਵਿੱਚ ਵੀ ਮੈਦਾਨੋਂ ਨਾ ਭੱਜਣਾ, ਗ੍ਰਸਤ ਦੇ ਫਰਜ਼ਾਂ ਨੂੰ ਨਿਭਾਉਣਾ, ਔਰ ਹਰ ਹਾਲਤ ਦੇ ਵਿੱਚ ਗੁਰੂ ਦੇ ਉੱਤੇ ਭਰੋਸਾ ਰੱਖ ਕੇ, ਆਸਰਾ ਰੱਖ ਕੇ, ਗੁਰੂ ਦੀ ਟੇਕ ਦੇ ਨਾਲ ਜ਼ਿੰਦਗੀ ਦੇ ਹਰ ਚੈਲੰਜ ਨੂੰ ਫੇਸ ਕਰਨਾ। ਔਰ ਮੈਂ ਸਮਝਦਾ ਵੀ ਦੋਨੋਂ ਹੀ ਆਪਣੇ ਹਾਲਾਤਾਂ ਦੇ ਵਿੱਚ ਯੋਧੇ ਨੇ। ਔਰ ਇਸ ਮਾਮਲੇ 'ਚ ਮੈਂ ਸਮਝਦਾ ਵੀ ਸਾਡੀਆਂ ਬੀਬੀਆਂ ਸਿੰਘਣੀਆਂ, ਸਾਡੀਆਂ ਮਾਤਾਵਾਂ, ਭੈਣਾਂ, ਬੱਚੀਆਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਬਹੁਤ ਸਿਦਕ, ਸਬਰ ਔਰ ਹੌਸਲਾ ਹੈ। ਔਰ ਜਿੱਥੇ ਮੈਂ ਜਦੋਂ ਅੱਜ ਕਰਮਵੀਰ ਸਿੰਘ ਨੂੰ ਉਹਦੇ ਜਨਮ ਦਿਨ 'ਤੇ ਮੁਬਾਰਕਬਾਦ ਵੀ ਅਸੀਂ ਦਿੰਦੇ ਹਾਂ TV 84 ਦੇ ਅਦਾਰੇ ਵੱਲੋਂ, ਉੱਥੇ ਸਮੁੱਚੇ ਪਰਿਵਾਰ ਦੀਆਂ, ਬੀਬੀ ਪਰਮਜੀਤ ਕੌਰ, ਭਾਈ ਨਰਿੰਦਰ ਸਿੰਘ, ਬੀਬੀ ਮਨਜਿੰਦਰ ਕੌਰ, ਕਿ ਉਹਨਾਂ ਨੇ ਜਿਵੇਂ ਇਸ ਸਭ ਦੇ ਬਾਵਜੂਦ, ਭਾਈ ਨਰਿੰਦਰ ਸਿੰਘ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਵੱਡੀ ਟ੍ਰੈਜਡੀ ਹੋਈ। ਉਹਨਾਂ ਦਾ ਇੱਕੋ ਇੱਕ ਬੇਟਾ ਜਿਹੜਾ ਬ੍ਰਿਲੀਅੰਟ ਔਰ ਹਾਈ ਸਕੂਲ ਤੋਂ ਬਾਅਦ ਇੱਕਦਮ ਬਾਈਪੋਲਰ ਬਿਮਾਰੀ ਦਾ ਸ਼ਿਕਾਰ ਹੋਇਆ, ਲੰਬਾ ਵਕਤ ਜੂਝਦਾ ਰਿਹਾ ਬਿਮਾਰੀ ਨਾਲ, ਫਿਰ ਚੜ੍ਹਾਈ ਕਰ ਗਿਆ। ਲੇਕਿਨ ਉਹਨਾਂ ਦੀ ਆਪਣੀ ਵੀ ਜੇ ਸਿਹਤ ਠੀਕ ਨਾ ਹੋਏ, ਫਿਰ ਵੀ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਹਰ ਇੱਕ ਦੇ ਦੁੱਖ ਸੁੱਖ ਵਿੱਚ ਪਹੁੰਚਣਾ। ਔਰ ਇਹੀ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਬਾਕੀ ਅਸੀਂ ਦੁਨੀਆ 'ਚ ਆਉਣ ਤੋਂ ਪਹਿਲਾਂ ਕੀ ਸੀ ਸਾਨੂੰ ਨਹੀਂ ਪਤਾ, ਇੱਥੋਂ ਜਾਣ ਤੋਂ ਬਾਅਦ ਕੀ ਇਹ ਵਾਹਿਗੁਰੂ ਦਾ ਕੰਮ ਹੈ। ਪਰ ਇੰਨਾ ਸਿੱਖੀ ਜਾਂ ਗੁਰਮਤਿ ਸਿਧਾਂਤ ਨੇ ਸਾਨੂੰ ਜ਼ਰੂਰ ਸਿਖਾਇਆ ਕਿ ਜਿਹੜੀ ਜ਼ਿੰਦਗੀ ਸਾਨੂੰ ਮਿਲੀ ਹੈ ਉਸ ਦੇ ਵਿੱਚ ਅਸੀਂ ਜਿੱਥੇ ਕਿਰਤ ਕਰਨੀ ਹੈ, ਜਿੱਥੇ ਅਸੀਂ ਆਪਣੇ ਪਰਿਵਾਰਕ ਫਰਜ਼ ਪੂਰੇ ਕਰਨੇ ਨੇ, ਉੱਥੇ ਅਸੀਂ ਕਦੇ ਵੀ ਆਪਣੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਚੱਲਦੇ ਹਾਂ, ਡੋਲਣਾ ਨਹੀਂ ਹੈ। ਭਾਣੇ ਦੇ ਵਿੱਚ ਰਹਿਣਾ ਇਹੀ ਹੈ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਬਣਾਈ। ਇਹ ਹੈ ਅਸਲੀ ਗ੍ਰਸਤ ਦੀ ਪਰਖ। ਔਰ ਅਗਲੇ ਦਿਨ ਐਤਵਾਰ ਦਾ ਦੀਵਾਨ ਸ਼ਹੀਦ ਭਾਈ ਚਮਕੌਰ ਸਿੰਘ ਡਾਲਾ
ਜਿਨ੍ਹਾਂ ਦੇ ਬਜ਼ੁਰਗ ਬਾਪੂ ਜੋਰਾ ਸਿੰਘ, ਉਹਨਾਂ ਦੇ ਭੈਣ ਭਾਈ ਚਮਕੌਰ ਸਿੰਘ ਡਾਲਾ ਦੀ ਬੀਬੀ ਦਲਵਿੰਦਰ ਕੌਰ ਔਰ ਉਹਨਾਂ ਦੇ ਜੀਜਾ ਬਲਦੇਵ ਸਿੰਘ ਸੋਹੀ, ਉਹਨਾਂ ਨੇ ਜਿਹੜਾ ਉਹ ਸਪੈਸ਼ਲੀ ਇਸ ਪ੍ਰੋਗਰਾਮ ਨੂੰ ਲਿਖਿਆ ਸੀ ਔਰ ਸਾਨੂੰ ਯਾਦ ਕੀਤਾ। ਉਸ ਸਾਰੇ ਦਾ ਵੇਰਵਾ, ਕਿਉਂਕਿ ਉਹਨਾਂ ਵੱਲੋਂ ਵੀ ਸਪਾਂਸਰਸ਼ਿਪ ਦਿੱਤੀ ਗਈ ਹੈ, ਉਸ ਦਾ ਜ਼ਿਕਰ ਅਸੀਂ ਕੱਲ੍ਹ ਵੇਰਵੇ ਨਾਲ ਕਰਾਂਗੇ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਵੇਂ ਤੁਸੀਂ ਪਹਿਲੇ ਟੌਪਿਕ ਨੂੰ ਹੀ ਮੈਂਸ਼ਨ ਕੀਤਾ ਕਿ ਦਿਲਚਸਪ ਹੈ, ਕਿਉਂਕਿ ਵੀਕਐਂਡ ਦੇ ਉੱਤੇ ਬਹੁਤ ਸਾਰੀਆਂ ਡਿਵੈਲਪਮੈਂਟਸ, ਡਿਪਟੀ ਵਾਈਟ ਹਾਊਸ ਦੇ ਸਟਾਫਰ ਦਾ ਟਵੀਟ, ਡੋਨਲਡ ਟਰੰਪ ਦੀ ਐਕਸਕਲੂਸਿਵ ਜਿਹੜੀ ਉਹਨਾਂ ਦੀ ਜਿਹੜੀ ਟਰੂਥ ਸਪੈਸ਼ਲ ਦੇ ਉੱਤੇ, ਟਰੂਥ ਸੋਸ਼ਲ ਦੇ ਉੱਤੇ ਉਹਨਾਂ ਨੇ ਪਾਇਆ, ਇੰਡੀਆ ਦਾ ਰਿਐਕਸ਼ਨ, ਉਸ ਦੀ ਵੀ ਗੱਲਬਾਤ ਕਰਾਂਗੇ। ਪਰ ਇੱਕ ਵਾਰ ਮੈਂ ਯਾਦ ਦਹਾਨੀ ਵੀ ਕਰਵਾ ਦਿਆਂ ਆਲਰੇਡੀ, ਹਾਲਾਂਕਿ ਅਸੀਂ ਪਿਛਲੇ ਹਫਤੇ ਅਨਾਉਂਸ ਕੀਤਾ ਸੀ। ਭੈਣ ਜੀ ਗੁਰਜੀਤ ਕੌਰ ਸਿੰਘਣੀ ਸਾਹਿਬਾਂ, ਭਾਈ ਬਲਜਿੰਦਰ ਸਿੰਘ ਜਿਹੜੇ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਸੀ, ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਇੱਕ ਪੂਰਾ ਪ੍ਰੋਗਰਾਮ ਸੱਚੋ ਸੱਚ ਦਾ ਕੀਤਾ ਸੀ। ਔਰ ਪਹਿਲਾਂ ਕਿਉਂਕਿ ਸੈਚਰਡੇ ਉਹਨਾਂ ਦੇ ਕ੍ਰੀਮੇਸ਼ਨ ਦਾ, ਔਰ ਦੂਸਰਾ ਪਹਿਲੀ ਸਟੇਜ ਤੇ ਪਰਿਵਾਰ ਸੋਚਦਾ ਸੀ, ਫਿਰ ਕੁਝ ਹੋਰ ਰੀਜ਼ਨਸ ਪੰਜਾਬ 'ਚੋਂ ਉਹਨਾਂ ਦੇ ਬ੍ਰਦਰ ਦੀ ਆਮਦ ਨੂੰ ਲੈ ਕੇ ਡਿਲੇ ਕੀਤਾ ਗਿਆ। ਹੁਣ ਕੱਲ੍ਹ ਹੀ ਜਿਹੜੇ ਤਿੰਨੋਂ ਨੇ ਪ੍ਰੋਗਰਾਮ, ਜਿਹੜੇ ਉਹਨਾਂ ਦੇ ਅੰਤਮ ਦਰਸ਼ਨ ਦਾ ਹੈ ਔਰ ਫਿਰ ਕ੍ਰੀਮੇਸ਼ਨ ਦਾ ਹੈ ਔਰ ਫਿਰ ਉਹਨਾਂ ਦੀ ਅੰਤਮ ਅਰਦਾਸ ਦਾ ਹੈ, ਉਹ ਕੱਲ੍ਹ ਦੇ ਦਿਨ ਨੇ। ਇਸ ਪ੍ਰੋਗਰਾਮ 'ਚ ਦੂਰ ਦੁਰਾਡਿਓਂ ਜਿਹੜੇ ਵੀਰ ਭੈਣਾਂ ਨੇ ਸ਼ਮੂਲੀਅਤ ਕਰਨੀ ਹੈ, ਸਾਡੇ ਵਾਸ਼ਿੰਗਟਨ DC ਤੋਂ ਵੀ ਵੀਰ ਆ ਰਹੇ ਨੇ। ਭਾਈ ਗੁਰਦੇਵ ਸਿੰਘ ਕਲਾਮਾਜ਼ੂ ਆਪਣੀ ਸਿੰਘਣੀ ਸਾਹਿਬਾਂ ਨਾਲ ਆਲਰੇਡੀ ਇੱਥੇ ਪਹੁੰਚ ਚੁੱਕੇ ਨੇ। ਔਰ ਮੈਂ ਫਿਰ ਵੀ ਜਿਨ੍ਹਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰਿਆਂ ਨੇ ਮੈਨੂੰ ਵੀ ਕਾਲਾਂ ਕੀਤੀਆਂ, ਭਾਈ ਬਲਜਿੰਦਰ ਸਿੰਘ ਉਹਨਾਂ ਨੂੰ ਵੀ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ। ਔਰ ਜਿੰਨਾ ਵੀ ਅੱਜ ਕੱਲ੍ਹ ਸੋਸ਼ਲ ਪਲੇਟਫਾਰਮ ਤਾਂ ਹੈ ਹੀ ਹੈ, ਪਰ ਹਰ ਕੋਈ ਹਰ ਰੋਜ਼ ਹਰ ਚੀਜ਼ ਦੇ ਨਾਲ ਨਹੀਂ ਜੁੜਿਆ ਹੁੰਦਾ। ਸੋ ਅਸੀਂ ਦੱਸਦੇ ਹੀ ਹੈ ਕਿ ਕੱਲ੍ਹ ਜਿਹੜਾ 10 ਵਜੇ ਤੋਂ 12 ਵਜੇ ਤੱਕ ਅੰਤਮ ਦਰਸ਼ਨ ਜਿਹੜੇ ਨੇ ਉਹਨਾਂ ਦੇ ਉਹ ਹੋਣਗੇ। ਦਾ ਲੀਹੀ ਮੈਕਡੋਨਲ ਫਿਊਨਰਲ ਹੋਮ, 11102 ਐਟਲਾਂਟਿਕ ਐਵਨਿਊ, ਸਾਊਥ ਰਿਚਮੰਡ ਹਿੱਲ, ਨਿਊਯਾਰਕ। ਔਰ ਉਸ ਤੋਂ ਬਾਅਦ ਉਹਨਾਂ ਦੀ ਕ੍ਰੀਮੇਸ਼ਨ 1 ਵਜੇ ਹੈ। ਇਹ ਸੇਂਟ ਮਾਈਕਲ ਸਿਮੈਟਰੀ, ਇਹ 72-02 ਐਸਟੋਰੀਆ ਬੁਲੇਵਾਰਡ, ਸਾਊਥ ਈਸਟ ਐਲਮਹਰਸਟ, ਨਿਊਯਾਰਕ 11370 ਤੇ ਹੈ। ਔਰ ਉੱਥੋਂ ਉਹਨਾਂ ਦੇ ਅੰਤਮ ਸੰਸਕਾਰ ਤੋਂ ਬਾਅਦ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਉੱਥੇ ਜਿਹੜਾ ਅਲਾਣੀਆਂ ਦਾ ਪਾਠ ਹੋਏਗਾ, ਸਹਿਜ ਪਾਠ ਦਾ ਭੋਗ ਹੋਏਗਾ, ਕੀਰਤਨ, ਅੰਤਮ ਅਰਦਾਸ, ਇਹਦਾ ਟਾਈਮ 2 ਵਜੇ ਦਾ ਹੈ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਜਿੰਨੇ ਵੀ ਵੀਰ ਭੈਣਾਂ ਇਹ ਤੱਕ ਇਹ ਆਵਾਜ਼ ਪਹੁੰਚਦੀ ਹੈ, ਉਹ ਜ਼ਰੂਰ ਜਿਹੜਾ ਹੈ ਉਹ ਹਾਜ਼ਰੀ ਲਵਾਉਣ। ਔਰ ਇਹ ਜਿਵੇਂ ਮੈਂ ਆਪਣੀ ਟੀਮ ਮੈਂਬਰ ਨੂੰ ਕਹਿ ਰਿਹਾ ਸੀ ਕਿ ਬਈ ਇਹ ਇੱਕ ਰਿਮਾਈਂਡਰ ਵੀ ਹੁੰਦਾ ਆਪਣੇ ਆਪ ਲਈ, ਬਹੁਤ ਜ਼ਰੂਰੀ ਰਿਮਾਈਂਡਰ ਹੁੰਦਾ ਹੈ ਕਿ ਸਭ ਚਾਲੇ ਹੈ ਹਮ ਵੀ ਚਲਣਾ, ਜੋ ਦੀਸੈ ਸੋ ਘਾਲਿਆ ਖੜਨਾ। ਬਹੁਤ ਵਾਰ ਜ਼ਿੰਦਗੀ ਦੀ ਹਕੀਕਤ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ, ਇਸ ਤੇ ਬਿਲਕੁਲ ਬਰਕਸ ਹੈ। ਸਾਧੋ ਰਚਨਾ ਰਾਮ ਬਨਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਗੁਰੂ ਸਾਹਿਬ ਕਹਿੰਦੇ ਨੇ, ਦੇਖੋ ਭਲੇ ਲੋਕੋ, ਇਹ ਰੱਬ ਦੀ ਰਚਨਾ ਦਾ ਹਾਲ ਦੇਖੋ, ਉਹਨੇ ਬਣਾਈ ਹੈ, ਕ੍ਰੀਏਟ ਕੀਤੀ ਹੈ। ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਇੱਕ ਜਾ ਰਿਹਾ, ਬਿਨਸ ਰਿਹਾ, ਮਰ ਗਿਆ ਜਾਂ ਮਰ ਰਿਹਾ। ਦੂਸਰਾ ਜਿਹੜਾ ਕੋਲ ਖੜਾ ਹੈ ਉਹ ਸਮਝਦਾ ਕਿ ਵੀ ਨਹੀਂ, ਮੈਂ ਅਸਥਿਰ ਹੈ, ਨਹੀਂ ਕਿ ਮੈਂ ਜਿਹੜਾ ਹੈ ਉਹ ਰਹਿਣਾ, ਮੈਨੂੰ ਕੁਝ ਨਹੀਂ ਹੋਣਾ। ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ। ਅਚਰਜ ਸਰਪ੍ਰਾਈਜ਼ ਐਲੀਮੈਂਟ ਇਹ ਹੈ ਕਿ ਇਹਦੇ ਬਾਵਜੂਦ ਅਸੀਂ ਦੇਖ ਰਹੇ ਹੁੰਦੇ ਆ ਚਾਰ ਚਫੇਰੇ ਕਿ ਜੋ ਦੀਸੈ ਸੋ ਘਾਲਿਆ ਖੜਨਾ, ਪਰ ਅਸੀਂ ਉਨੇ ਕੁ ਦਾਇਰਾ ਕਾਰ 'ਚ ਬੇਸ਼ੱਕ ਚਿਹਰਿਆਂ ਦੇ ਉੱਤੇ ਮਾਯੂਸੀ, ਗਮੀ, ਸੋਗ ਅਸੀਂ ਆਪਣੇ ਵੀ ਜਿਹੜਾ ਉਹ ਮਹਿਸੂਸ ਕਰ ਰਹੇ ਹੋਈਏ ਆਪਣੇ ਅੰਦਰ। ਪਰ ਜੋ ਹੀ ਤੁਸੀਂ ਉੱਥੋਂ ਬਾਹਰ ਨਿਕਲਦੇ ਹੋ, ਉਹੀ ਬਦਲਾ, ਉਹੀ ਈਰਖਾ, ਉਹੀ ਚੋਰ ਬਜ਼ਾਰੀ, ਉਹੀ ਠੱਗੀ, ਉਹੀ ਝੂਠ ਫਿਰ ਸਾਨੂੰ ਜਿਹੜਾ ਹੈ ਉਹ ਗਰਸ ਲੈਂਦਾ। ਸੋ ਮੈਂ ਸਮਝਦਾ ਵੀ ਇਹ ਸਾਡੇ ਲਈ ਵੀ ਰਿਮਾਈਂਡਰ ਹੁੰਦਾ ਹੈ ਕਿ ਅਲਟੀਮੇਟ ਟਰੂਥ ਇਹੀ ਹੈ ਕਿ ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੁ ਨਾਨਕ
थिर कछ नहीं सुपने ज्यों संसार। कि जिहड़ा भला है राम जी उस खिते दे विच भलाई दे सूचक ने जां उन्हां दे प्रतिबिंब ने, उन्हां भी चले जाना है, चले गए। रावण जिहड़ा एक ईवल दा प्रतीक है वो भी चला गया, उन्हां दे टब्बर भी चले गए। हकीकत यह है कि कहो नानक थिर कछ नहीं, कोई भला है कोई माड़ा है, उन्हें अल्टीमेटली जाना। डोनाल्ड ट्रंप वाकई जे कही है कि भी जे खेड दे विच भी ताश दी ट्रंप कार्ड, ਹੁਣ ਅੱਜ ਕੱਲ੍ਹ ਸਾਰ ਚੁਫੇਰੇ ਟਰੰਪ ਕਾਰਡ ਹੀ ਹੈ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਕਰਨ ਤੋਂ ਪਹਿਲਾਂ ਉਸ ਦੀ ਦਾ ਜਿਹੜਾ ਥੋੜ੍ਹਾ ਫਰੇਮਵਰਕ ਅਸੀਂ ਪਿਛਲੇ ਪੀਰੀਅਡ 'ਚ ਦੇਖਿਆ, ਉਹਨਾਂ ਦੇ ਜਿਹੜੇ ਟਵੀਟ ਖਾਸ ਤੌਰ 'ਤੇ ਉਹਨਾਂ ਨੇ ਭਾਰਤ ਦੇ ਹਵਾਲੇ ਨਾਲ 25% ਜਦੋਂ ਐਕਸਟਰਾ ਟੈਰਿਫ ਲਾਉਣ ਦੀ ਗੱਲ ਕੀਤੀ, ਨਾਟ ਐਕਸਟਰਾ ਨਾਰਮਲ ਕਿ ਵੀ ਇੰਨਾ 25% ਲੱਗੇਗਾ, ਉਹ ਜਿਹੜੀ ਡੈਡਲਾਈਨ 31 ਜੁਲਾਈ ਨੂੰ ਮੁੱਕ ਰਹੀ ਸੀ ਉਸ ਤੋਂ 2 ਦਿਨ ਪਹਿਲਾਂ ਹੀ ਐਲਾਨ ਕੀਤਾ। ਪਰ ਉਹਦੇ 'ਚ ਵੀ ਇਹ ਪੁਆਇੰਟ ਆਊਟ ਕਰ ਦਿੱਤਾ ਸੀ ਕਿ ਵੀ ਇੰਡੀਆ ਦੇ ਉੱਤੇ ਇਸ ਤੋਂ ਇਲਾਵਾ ਵੀ ਜਿਹੜਾ ਉਹ ਪੈਨਲਟੀ ਲਫ਼ਜ਼ ਇਸਤੇਮਾਲ ਕੀਤਾ ਸੀ ਕਿ ਵੀ ਜਿਹੜਾ ਰਸ਼ੀਆ ਦੇ ਨਾਲ ਸੰਬੰਧ ਹੈ, ਰਸ਼ੀਆ ਤੋਂ ਆਇਲ ਲੈ ਰਿਹਾ ਹੈ ਔਰ ਯੂਕਰੇਨ ਦੇ ਵਿੱਚ ਜੋ ਰਸ਼ੀਆ ਦੀ ਵਾਰ ਮਸ਼ੀਨ ਹੈ ਉਹਨੂੰ ਆਇਲ ਕੀਤਾ ਜਾ ਰਿਹਾ ਇਕਨੋਮਿਕਲੀ ਔਰ ਉੱਥੇ ਬੇਗੁਨਾਹ ਲੋਕ ਮਰ ਰਹੇ ਨੇ। ਉਦੋਂ ਕਿਸੇ ਨੂੰ ਇਹ ਨਹੀਂ ਸੀ ਕਿ ਵੀ ਕੀ ਪੈਨਲਟੀ ਹੋਏਗੀ ਕੀ ਨਹੀਂ ਹੋਏਗੀ, ਕਿੰਨਾ ਕੁ ਪਾਰਟ ਹੈ। ਪਰ ਇਹ ਕਹਿਣ ਤੋਂ ਬਾਅਦ ਹਾਲਾਂ ਉਹਨਾਂ ਨੇ ਐਂਡ 'ਚ ਕਿਹਾ ਕਿ ਮੋਦੀ ਫਰੈਂਡ ਹੈ ਐਂਡ ਗੁੱਡ ਲੱਕ ਤੇ ਇਹ ਵੋ, ਇੰਡੀਆ ਨੇ ਬੜਾ ਇਸ ਦੇ ਉੱਤੇ ਕੌਸ਼ੀਅਸ ਜਿਹੜਾ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਵੀ ਔਰ ਦੂਸਰਿਆਂ ਨੇ ਵੀ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਗਰਮ ਸਰਦ ਸੰਬੰਧਾਂ 'ਚ ਦੇਖੇ ਨੇ ਔਰ ਸਾਡੀ ਦੋਸਤੀ ਸਟ੍ਰੈਟੇਜਿਕ ਜਿਓਗ੍ਰਾਫਿਕਲ ਮਿਲੀਟੈਰਲੀ ਫਲਾਣਾ ਟਿਮਕਾ ਬੜੀ ਪਾਏਦਾਰ ਹੈ ਔਰ ਅਸੀਂ ਵੀ ਹੈਵ ਵੈਦਰਡ ਸੋ ਮੈਨੀ ਰਫ ਐਂਡ ਟਫ ਸੀਜ਼ਨਸ, ਵੀ ਵਿਲ ਹੈਂਡਲ ਇਟ। ਹਾਲਾਂ ਮੈਨੂੰ ਲੱਗਾ ਵੀ ਵਾਹ ਕਿਆ ਕਹਿਣੇ ਇਹਨਾਂ ਦੇ ਕਿ ਵੀ ਜੁੱਤੀਆਂ ਖਾ ਕੇ ਵੀ ਕਹੀ ਜਾਂਦੇ ਨੇ ਹਜ਼ੂਰ ਸਾਡੇ ਮਾਈ ਬਾਪ। ਪਰ ਹੁਣ ਐਂ ਲੱਗਦਾ ਕਿ ਵੀ ਇਹ ਜਿਹੜਾ ਟਰੰਪ ਦਾ ਮਹਿਜ਼ 25% ਟੈਰਿਫ ਲਾਉਣ ਤੱਕ ਹੀ ਨਹੀਂ, ਉਹ ਅਮਰੀਕਨਾਂ ਨੂੰ ਜਿਹੜੀ ਹੈ ਔਰ ਖ਼ਾਸ ਤੌਰ 'ਤੇ ਜਿਹੜੀ ਇਨਸਾਈਡ ਪਾਲਿਸੀ ਮੇਕਰਸ ਹੁੰਦੇ ਨੇ ਭਾਰਤ ਦੀ ਚੰਗੀ ਤਰ੍ਹਾਂ ਸਮਝ ਆ ਗਈ। ਜਿਹੜੀ ਗੱਲ ਸਿੱਖ ਐਕਟਿਵਿਸਟ ਲੰਬੇ ਵਕਤ ਤੋਂ ਕਹਿੰਦੇ ਰਹੇ, ਇਹਨਾਂ ਦਾ ਵੀ ਇੱਕ ਕਲਾਸ ਜਿਹੜੀ ਪ੍ਰੀ ਸੋਵੀਅਤ ਏਰਾ ਦੇ ਵੇਲੇ ਜਦੋਂ ਤੱਕ ਸੋਵੀਅਤ ਯੂਨੀਅਨ ਕਲੈਪਸ ਨਹੀਂ ਸੀ ਹੋਇਆ, ਇਹਨਾਂ ਨੂੰ ਐਕਸਪੋਜ਼ ਕਰਦੇ ਰਹੇ। ਪਰ ਹੁਣ ਲੱਗਦਾ ਵੀ ਅਮਰੀਕਨ, ਕਿਉਂਕਿ ਇਹਨਾਂ ਦਾ ਵਾਹ ਇਹ ਉਸ ਕਿਸਮ ਦੀ ਕਲੋਨੀਅਲ ਪਾਵਰ ਤਾਂ ਨਹੀਂ ਸੀ, ਕਦੇ ਇੰਡੀਅਨਸ ਨਾਲ ਵਾਹ ਨਹੀਂ ਸੀ ਕਿ ਭਾਈ ਇਹ ਕਿਸ ਕਿਸਮ ਦੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਲੇ ਨੇ। ਹੁਣ ਜਦੋਂ ਇਹਨਾਂ ਨੂੰ ਸਮਝ ਆਇਆ ਤਾਂ ਹੁਣ ਇਹ ਜਿਵੇਂ ਅਮਰੀਕਨਾਂ ਦਾ ਕਰੈਕਟਰ ਹੈ ਕਿ ਵੀ ਇਹਨਾਂ ਨੂੰ ਹੁਣ ਜਿਹੜਾ ਹੈ ਉਹ ਦੂਜਾ ਸਿਰਾ ਦਿਖਾ ਕੇ ਲਿਆਓ ਕਿ ਭਾਈ ਇਹ ਤੁਹਾਡੀ ਔਕਾਤ ਕੀ ਹੈ। ਔਰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਟਵੀਟ ਕੀਤਾ ਜਿਹਨੂੰ ਲੈ ਕੇ ਹੁਣ ਇੰਡੀਆ ਨੇ ਤਿੱਖਾ ਰਿਐਕਸ਼ਨ ਦਿੱਤਾ ਹੈ, ਹਾਲਾਂਕਿ ਇੰਨੀ ਕਾਹਲੀ 'ਚ ਦਿੱਤਾ ਵੀ ਉਹਦਾ ਸਿਰ ਮੂੰਹ ਵੀ ਨਹੀਂ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਭਾਰਤ ਨੇ ਜਿਹੜਾ ਕਨਫਰੰਟੇਸ਼ਨ ਦਾ ਰਸਤਾ ਹੈ ਉਸ ਨੂੰ ਹੀ ਪ੍ਰੈਫਰ ਕੀਤਾ। ਇਸ ਲਈ ਨਹੀਂ ਕਿ ਉਹ ਕਰਨਾ ਚਾਹੁੰਦੇ ਨੇ, ਪਰ ਮੈਨੂੰ ਲੱਗਦਾ ਵੀ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਅਮਰੀਕਾ ਦੇ ਸਾਹਮਣੇ ਸਾਡੇ ਸਾਰੇ ਪੱਤੇ ਖੁੱਲ੍ਹ ਗਏ ਨੇ ਔਰ ਹੁਣ ਅਮਰੀਕਾ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਤੇ ਵਾਪਸ ਉਹ ਜਿਹੜਾ ਚੀਨ ਔਰ ਰੂਸ ਅਲਾਇੰਸ ਦੇ ਨਾਲ ਹੀ ਉਹਨਾਂ ਦਾ ਮਾੜਾ ਮੋਟਾ ਗੁਜ਼ਰ ਹੋ ਸਕਦਾ। ਪਰ ਉਸ ਤੋਂ ਪਹਿਲਾਂ ਅਸੀਂ ਡਿਪਟੀ ਚੀਫ ਆਫ ਸਟਾਫ ਵਾਈਟ ਹਾਊਸ ਦੇ ਸਟੀਫਨ ਮਿਲਰ, ਉਹਨਾਂ ਨੇ ਜਿਹੜਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੰਡੀਆ ਨੂੰ ਖੁੱਲ੍ਹੇਆਮ ਉਹਨਾਂ ਨੇ ਅਕਿਊਜ਼ ਕੀਤਾ ਕਿ ਭਾਈ ਇਹ ਜਿਹੜੀ ਰਸ਼ੀਆ ਦੀ ਵਾਰ ਹੈ ਯੂਕਰੇਨ 'ਚ, ਇਸ ਨੂੰ ਇੰਡੀਆ ਫਾਈਨੈਂਸ ਕਰ ਰਿਹਾ ਕਿਉਂਕਿ ਇੰਡੀਆ ਜਿਹੜਾ ਹੈ ਉਹ ਮਾਸਕੋ ਤੋਂ ਆਇਲ ਲੈ ਰਿਹਾ। ਔਰ ਇਹ ਇਹਨਾਂ ਦੇ ਮੀਡੀਆ ਨੇ ਵੀ, ਰਾਇਟਰ ਨਿਊਜ਼ ਏਜੰਸੀ ਨੇ ਇਸ ਖਬਰ ਨੂੰ ਪ੍ਰੋਮੀਨੈਂਸ ਨਾਲ ਛਾਪਿਆ। ਟੌਪ ਟਰੰਪ ਏਡ ਐਕਿਊਜ਼ਸ ਇੰਡੀਆ ਆਫ ਫਾਈਨੈਂਸਿੰਗ ਰਸ਼ੀਆਜ਼ ਵਾਰ ਇਨ ਯੂਕਰੇਨ। ਸਿੱਧਾ ਕਿ ਵੀ ਤੁਸੀਂ ਜਿਹੜੀ ਰਸ਼ੀਆ ਦੀ ਯੂਕਰੇਨ ਦੇ ਖਿਲਾਫ ਵਾਰ ਹੈ ਨੂੰ ਤੁਸੀਂ ਫਾਈਨੈਂਸ ਕਰ ਰਹੇ ਹੋ। ਔਰ ਇਹ ਸਟੀਫਨ ਮਿਲਰ ਨੇ ਜਿਹੜਾ ਹੈ ਉਹ ਬਹੁਤ ਸਟਰੋਂਗ ਇਸ ਦੇ ਉੱਤੇ ਗੱਲ ਕੀਤੀ ਔਰ ਉਹਨਾਂ ਨੇ ਈਵਨ ਪ੍ਰੈਜ਼ੀਡੈਂਟ ਟਰੰਪ ਨੂੰ ਕੋਟ ਕਰਦੇ ਸਟੀਫਨ ਮਿਲਰ ਨੇ ਕਿਹਾ, what Trump said very clearly is that it's not acceptable for India to continue financing this war by purchasing the oil from Russia। ਸਿੱਧਾ ਹੈ ਕਿ ਵੀ ਤੁਸੀਂ ਇਸ ਜੰਗ ਦੇ ਲਈ ਜ਼ਿੰਮੇਵਾਰ ਹੋ ਕਿਉਂਕਿ ਤੁਸੀਂ ਰਸ਼ੀਆ ਤੋਂ ਆਇਲ ਲੈ ਰਹੇ ਹੋ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ
ਇਹ ਇੰਡੀਅਨ ਜਿਹੜੇ ਐਕਸਪਰਟਸ ਉਹਨਾਂ ਨੇ ਵੀ ਕਿਹਾ ਵੀ ਇਸ ਤੋਂ ਸਟਰੋਂਗਰ ਕ੍ਰਿਟਿਸਿਜ਼ਮ ਅਜੇ ਤੱਕ ਨਹੀਂ ਹੋਇਆ ਔਰ ਇਸ ਦੇ ਉੱਤੇ ਮਿਲਰ ਨੇ ਕਿਹਾ ਪੀਪਲ ਵਿਲ ਬੀ ਸ਼ੌਕਡ to learn that India is basically tied with China in purchasing Russian oil. That is an astonishing fact. Mr. Miller Fox News ਨੂੰ ਇੰਟਰਵਿਊ ਦੇ ਰਿਹਾ ਸੀ, ਉਹਨੇ ਕਿਹਾ ਵੀ ਇਹ ਲੋਕਾਂ ਦੇ ਲਈ ਇੱਕ ਬੜਾ ਸ਼ੌਕ ਹੋਏਗਾ, ਬੜੀ ਹੈਰਾਨੀ ਅਚੰਭਾ ਹੋਏਗਾ ਕਿ ਚਾਈਨਾ ਤੇ ਭਾਰਤ ਵਿੱਚ ਕੋਈ ਫਰਕ ਨਹੀਂ ਹੈ, ਚਾਈਨਾ ਦੇ ਨਾਲ ਹੀ ਭਾਰਤ ਜਿਹੜਾ ਉਹ ਟਾਈ ਅਪ ਹੈ। ਹਾਲਾਂਕਿ ਫੈਕਟ ਇਹ ਹੈ ਕਿ ਇੰਡੀਆ ਚਾਈਨਾ ਤੋਂ ਜ਼ਿਆਦਾ ਆਇਲ ਬਾਈ ਕਰਦਾ ਰੂਸ ਤੋਂ, ਕਿਉਂਕਿ ਜਦੋਂ ਇਹ ਯੂਕਰੇਨ ਵਾਰ ਨਹੀਂ ਸੀ ਸ਼ੁਰੂ ਹੋਈ ਉਦੋਂ ਇੰਡੀਆ ਸਿਰਫ ਆਪਣੀ ਲੋੜਾਂ ਦਾ 2.5% ਆਇਲ ਰਸ਼ੀਆ ਤੋਂ ਬਾਏ ਕਰਦਾ ਸੀ। ਪਰ ਕਿਉਂਕਿ ਜਦੋਂ ਜੰਗ ਸ਼ੁਰੂ ਹੋਈ ਰਸ਼ੀਆ ਨੇ ਬਹੁਤ ਸਬਸਿਡੀ ਦਿੱਤੀ ਤੇ 32% ਤੋਂ ਜ਼ਿਆਦਾ ਆਇਲ ਇੰਡੀਆ ਨੇ ਰਸ਼ੀਆ ਤੋਂ ਖਰੀਦਣਾ ਸ਼ੁਰੂ ਕੀਤਾ ਔਰ ਫਿਰ ਉਹਨੂੰ ਪ੍ਰੋਸੈਸ ਕਰਕੇ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ ਸੁੱਟਿਆ। ਹੁਣ ਇਹੀ ਗੱਲ ਮਿਸਟਰ ਮਿਲਰ ਕਹਿ ਰਹੇ ਨੇ ਕਿ ਇਨਫੈਕਟ ਜਿਹੜੀ ਵਾਰ ਮਸ਼ੀਨਰੀ ਹੈ ਰਸ਼ੀਆ ਦੀ ਉਹਨੂੰ ਤਾਂ ਫਾਈਨੈਂਸ ਹੀ ਇੰਡੀਆ ਕਰ ਰਿਹਾ ਔਰ ਇਸ ਇੰਟਰਵਿਊ ਤੋਂ ਬਾਅਦ ਫੌਕਸ ਨਿਊਜ਼ ਦੇ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇੱਕ ਸਟਰੋਂਗ ਹੋਰ ਜਿਹੜਾ ਸੋਸ਼ਲ ਟਰੂਥ ਦੇ ਉੱਤੇ ਟਵੀਟ ਕੀਤਾ। ਉਹਨਾਂ ਨੇ ਕਿਹਾ ਇੰਡੀਆ ਇਜ਼ ਨਾਟ ਓਨਲੀ ਬਾਇੰਗ ਮੈਸਿਵ ਅਮਾਊਂਟਸ ਆਫ ਰਸ਼ੀਅਨ ਆਇਲ, they are then for much of the oil purchased selling it on the open market for big profits। ਕਿ ਇੰਡੀਆ ਸਿਰਫ ਬਹੁਤ ਵੱਡੀ ਗਿਣਤੀ 'ਚ ਰੂਸੀ ਤੇਲ ਹੀ ਨਹੀਂ ਖਰੀਦਦਾ, ਫਿਰ ਉਹਨੂੰ ਜਿਹੜਾ ਹੈ ਉਹ ਜਿਹੜਾ ਉਹਨਾਂ ਨੇ ਤੇਲ ਖਰੀਦਿਆ ਉਹਨੂੰ ਓਪਨ ਮਾਰਕੀਟ ਦੇ ਵਿੱਚ ਯੂਰਪੀਅਨ ਮਾਰਕੀਟ 'ਚ ਓਬਵੀਅਸਲੀ ਬਿਗ ਪ੍ਰੋਫਿਟ ਦੇ ਉੱਤੇ ਵੇਚ ਰਿਹਾ। ਦੇ ਡੋਂਟ ਕੇਅਰ ਹਾਊ ਮੈਨੀ ਪੀਪਲ ਇਨ ਯੂਕਰੇਨ ਆਰ ਬੀਂਗ ਕਿਲਡ ਬਾਈ ਦਾ ਰਸ਼ੀਅਨ ਵਾਰ ਮਸ਼ੀਨ। ਇੰਡੀਆ ਨੂੰ ਕੋਈ ਪਰਵਾਹ ਨਹੀਂ ਹੈ ਕਿ ਕਿੰਨੇ ਲੋਕ ਰੂਸ ਦੀ ਵਾਰ ਮਸ਼ੀਨ ਦੇ ਨਾਲ ਜਿਹੜਾ ਉਹ ਉੱਥੇ ਯੂਕਰੇਨ ਦੇ ਵਿੱਚ ਮਰ ਰਹੇ ਨੇ। ਬਿਕੋਜ਼ ਆਫ ਦਿਸ I will be substantially raising the tariff paid by India to the USA। ਕਿ ਇਸ ਵਜ੍ਹਾ ਕਰਕੇ ਮੈਂ ਇੰਡੀਆ ਨੂੰ 25% ਤਾਂ ਲਾਇਆ ਹੀ ਆ, ਉਹਨੇ ਕਿਹਾ ਵੀ ਹੋਰ ਮੈਂ ਇਹਨਾਂ ਦਾ ਟੈਰਿਫ ਵਧਾਵਾਂਗਾ ਕਿਉਂਕਿ ਇਹ ਰਸ਼ੀਆ ਦੀ ਵਾਰ ਮਸ਼ੀਨ ਨੂੰ ਜਿਉਂਦਾ ਰੱਖ ਰਹੇ ਨੇ ਜਿਹਦੇ ਨਾਲ ਹਜ਼ਾਰਾਂ ਮਾਸੂਮ ਲੋਕ ਮਰ ਰਹੇ ਨੇ ਔਰ ਇੰਡੀਆ ਨੂੰ ਕੋਈ ਪਰਵਾਹ ਨਹੀਂ ਹੈ ਕਿ ਬੇਗੁਨਾਹ ਮਰ ਰਹੇ ਨੇ। ਥੈਂਕ ਯੂ ਫॉर ਯੂਰ ਅਟੈਂਸ਼ਨ ਟੂ ਦਿਸ ਮੈਟਰ। ਹੁਣ ਇਸ ਨੇ ਤਾਂ ਪਹਿਲਾਂ ਹੀ ਅਜੇ ਤਾਂ 25% ਦੇ ਝਟਕੇ ਤੋਂ ਸੰਭਲ ਨਹੀਂ ਸੀ ਸਕੇ ਤੇ ਉਹਨਾਂ ਨੂੰ ਇਹ ਡਰ ਲੱਗ ਹੀ ਰਿਹਾ ਸੀ ਵੀ ਪਨਿਸ਼ਮੈਂਟ ਨੇ, ਉਹਨੇ ਕਿਹਾ ਟਰੰਪ ਨੇ ਪਹਿਲੇ ਟਵੀਟ ਕੇ ਵੀ ਐਕਸਟਰਾ ਹੋਏਗੀ ਪੈਨਲਟੀ। ਉਹ ਕੀ ਹੋਏਗਾ, ਉਹਨੂੰ ਲੱਗਾ ਵੀ ਇਹ ਤਾਂ ਟੈਰਿਫ ਹੀ ਵਧਾਉਣ ਦੀ ਲਾਈਨ ਹੈ। ਹੁਣ ਇੰਡੀਆ ਨੇ ਔਰ ਇਸ ਸਾਰੇ ਨੂੰ ਇੰਨੀ ਜ਼ਿਆਦਾ ਮੀਡੀਆ ਕਵਰੇਜ ਹੋਈ ਫੋਰਨ ਸਾਰੇ ਪਾਸੇ ਕਿ ਇੰਡੀਆ ਨੇ ਜਿਹੜਾ ਆਪਣੀ ਲਾਈਨ ਲਈ ਉਸ ਦੀ ਕਵਰੇਜ ਰॉयटर, ਨਿਊਯਾਰਕ ਟਾਈਮਸ, ਦੂਜਾ ਕਿਉਂਕਿ ਮੈਂ ਡਿਟੇਲ ਹਰ ਇੱਕ 'ਚ ਕੋਈ ਨਾ ਕੋਈ ਐਂਗਲ ਹੈ ਪਰ ਮੈਂ ਉਹਨਾਂ ਦੀਆਂ ਹੈਡਲਾਈਨਸ ਹੀ ਸਾਂਝੀਆਂ ਕਰਕੇ ਦੱਸਦੇ ਹਾਂ ਕਿ ਸਭ ਤੋਂ ਪਾਵਰਫੁਲ ਰਿਪੋਰਟ ਜਿਹੜੀ ਹੈ ਰॉयटर ਨੇ ਕੀਤੀ ਔਰ ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਇੰਡੀਆ ਹੁਣ ਡਿਫਾਈਂਸ ਦੇ ਮੂਡ 'ਚ ਆ ਗਿਆ। ਉਹਦੇ 'ਚ ਹੋਇਆ ਇੰਡੀਆ ਵਿਲ ਕੰਟੀਨਿਊ ਟੂ ਬਾਏ ਰਸ਼ੀਅਨ ਆਇਲ, ਗਵਰਨਮੈਂਟ ਸੋਰਸਿਸ ਟੈਲ ਨਿਊਯਾਰਕ ਟਾਈਮਸ। ਉਹਨਾਂ ਨੇ ਨਿਊਯਾਰਕ ਟਾਈਮਸ ਨੂੰ ਕੋਟ ਕੀਤਾ, ਰॉयटर ਨੇ ਦੋ ਅਨਨੋਨ ਸੋਰਸਿਸ ਦੀ ਗੱਲ ਕੀਤੀ ਪਰ ਉਹਦੇ 'ਚੋਂ ਨਿਕਲਿਆ ਇਹੀ ਕਿ ਇੰਡੀਆ ਕਹਿੰਦਾ ਵੀ ਨਹੀਂ ਅਸੀਂ ਸਾਡੀ ਤਾਂ ਸਾਰੀ ਜਿਹੜੀ ਟੇਕ ਹੀ ਰੂਸ ਦੇ ਉੱਤੇ ਆ, ਅਸੀਂ ਉਸ ਤੇਲ ਨੂੰ ਜਿਹੜਾ ਆਇਲ ਰਸ਼ੀਅਨ ਆਇਲ ਅਸੀਂ ਬਾਏ ਕਰਦੇ ਰਵਾਂਗੇ। ਔਰ ਜਿਹੜੀ ਉਹਨਾਂ ਦੀ ਫਿਰ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਹੇਸਟਲੀ ਸਟੇਟਮੈਂਟ ਪੁੱਟ ਕੀਤੀ ਉਹ ਇਹ ਹੈ ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਇੰਡੀਆ ਨੂੰ ਯੂਨਾਈਟਿਡ ਸਟੇਟਸ ਔਰ ਯੂਰਪੀਅਨ ਯੂਨੀਅਨ ਨੇ ਟਾਰਗੇਟ ਕੀਤਾ ਕਿ ਅਸੀਂ ਰੂਸ ਤੋਂ ਤੇਲ ਲੈ ਰਹੇ ਹਾਂ ਔਰ ਖਾਸ ਤੌਰ ਤੇ ਜਦੋਂ ਤੋਂ ਯੂਕਰੇਨ ਕਨਫਲਿਕਟ ਸ਼ੁਰੂ ਹੋਇਆ ਉਹਨੇ ਕਿਹਾ ਜੀ ਇਨਫੈਕਟ ਸੱਚਾਈ ਇਹ ਹੈ ਕਿ ਵੀ ਅਸੀਂ ਤਾਂ ਪਹਿਲਾਂ ਵੀ ਉਹਨਾਂ ਤੋਂ ਹੀ ਲੈਂਦੇ ਸੀ ਪਰ ਜਦੋਂ ਇਹ ਟ੍ਰੈਡੀਸ਼ਨਲ ਜਿਹੜੀਆਂ ਸਪਲਾਈਜ਼ ਨੇ ਇਹ ਡਾਈਵਰਟ ਹੋਈਆਂ ਯੂਰਪ ਨੂੰ ਇਸ ਆਊਟਬ੍ਰੇਕ ਦੇ ਨਾਲ ਤੇ ਯੂਨਾਈਟਿਡ ਸਟੇਟਸ ਨੇ ਉਸ ਪੀਰੀਅਡ 'ਚ ਸਾਨੂੰ ਇਨਕਰੇਜ ਕੀਤਾ ਕਿ ਵੀ ਅਸੀਂ ਇੰਪੋਰਟ ਕਰੀਏ ਰੂਸ ਤੋਂ, ਜਿਹੜਾ ਟੋਟਲੀ ਜਿਹੜਾ ਇੱਕ ਝੂਠ ਦਾ ਪੁਲੰਦਾ ਹੀ ਨਹੀਂ, ਇਹ ਲਾਫਿੰਗ ਸਟਾਕ ਹੈ ਕਿ ਵੀ ਅਮਰੀਕਾ ਸੈਂਕਸ਼ਨਸ ਲਾ ਰਿਹਾ ਉਹਨਾਂ ਮੁਲਕਾਂ ਦੇ ਜਿਹੜੇ ਰਸ਼ੀਅਨ ਆਇਲ ਬਾਏ ਕਰਦੇ ਨੇ ਤੇ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਕਹਿੰਦੀ ਹੈ ਕਿ ਸਾਨੂੰ ਅਮਰੀਕਾ ਨੇ ਇਨਕਰੇਜ ਕੀਤਾ ਕਿ ਵੀ ਤੁਸੀਂ ਰਸ਼ੀਅਨ ਆਇਲ ਨੂੰ ਬਾਏ ਕਰੋ। ਔਰ ਇਸ ਦੇ ਉੱਤੇ ਬੜੀ ਖੂਬਸੂਰਤ ਟਿੱਪਣੀ ਜਿਹੜਾ ਹੁਣ
ਗੱਲ ਕੱਲੀ ਇਹ ਨਹੀਂ ਹੈ ਵੀ ਇੰਡੀਆ ਕੀ ਕਹਿੰਦਾ ਜਾਂ ਅਮਰੀਕਾ ਕੀ ਕਹਿੰਦਾ ਹੈ, ਸਾਡਾ ਇੰਟਰਸਟ ਹੁੰਦਾ ਹੈ ਵੀ ਚਾਈਨਾ ਕਿਵੇਂ ਰਿਐਕਟ ਕਰਦਾ। ਔਰ ਚਾਈਨਾ ਦਾ ਜ਼ਾਓ ਡਾ ਸ਼ੁਆਈ, ਉਹ ਇੱਕ ਪ੍ਰੋਮੀਨੈਂਟ ਜਿਹੜਾ ਇਹ ਸਾਰੇ ਤੇ ਕਮੈਂਟੇਟਰ ਹੈ, ਉਹਨੇ ਇੰਡੀਆ ਦੀ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਰਿਐਕਸ਼ਨ ਦਿੱਤਾ ਹੈ ਉਸ ਦੇ ਉੱਤੇ ਉਹਨੇ ਕਿਹਾ ਹਾ ਆਰ ਯੂ ਸੈਲਿੰਗ ਦਿਸ ਰਿਸਪੌਂਸ ਫਰੋਮ ਦਾ ਇੰਡੀਅਨ, ਆਰ ਯੂ ਸੀਇੰਗ ਦਾ ਰਿਸਪੌਂਸ ਫਰੋਮ ਦਾ ਇੰਡੀਅਨ ਗਵਰਨਮੈਂਟ। ਹੁਣ ਜਿਹੜਾ ਪਹਿਲਾ ਨੁਕਤਾ ਜਿਹਦੇ ਤੇ ਈਵਨ ਨੰਬਰ 1 ਵੀ ਨਹੀਂ ਪਾਇਆ, ਉਹਨੇ ਕਿਹਾ ਵੀ ਇੰਡੀਆ ਨੇ ਇੰਨੀ ਹੇਸਟਲੀ ਇਹ ਸਟੇਟਮੈਂਟ ਦਿੱਤੀ ਕਿ ਉਹ ਨੰਬਰ 1 ਪਾਉਣਾ ਵੀ ਭੁੱਲ ਗਏ, 2 3 4 5 6 ਦਿੱਤੇ ਹੋਏ ਨੇ ਉਹ ਨਹੀਂ ਹੈ। ਫਿਰ ਉਹਨੇ ਕਿਹਾ ਵੀ ਇਸ ਸਾਰੇ ਦਾ ਮਤਲਬ ਕੀ ਨਿਕਲਦਾ ਹੈ, ਦਾ US told us to import from Russia to stabilize the energy price, ਕਿ ਜੀ ਸਾਨੂੰ ਤਾਂ ਅਮਰੀਕਾ ਨੇ ਕਿਹਾ ਵੀ ਤੁਸੀਂ ਰਸ਼ੀਆ ਤੋਂ ਲਓ ਕਿਉਂਕਿ ਜਿਹੜਾ ਆਇਲ ਪ੍ਰਾਈਸ ਸਟੈਬਿਲਾਈਜੇਸ਼ਨ ਹੋਏ। ਫਿਰ ਦੂਸਰਾ ਨੁਕਤਾ ਇੰਡੀਆ ਨੇ ਕਿਹਾ ਕਿ ਇੰਡੀਆਜ਼ ਇੰਪੋਰਟਸ ਆਰ ਮੈਂਟ ਟੂ ਇਨਸ਼ੋਰ ਪ੍ਰੈਡਿਕਟੇਬਲ ਐਂਡ ਅਫੋਰਡੇਬਲ ਐਨਰਜੀ ਕਾਸਟ ਟੂ ਦਾ ਇੰਡੀਅਨ ਕੰਜ਼ਿਊਮਰ, ਕਿ ਜੀ ਅਸੀਂ ਤਾਂ ਜਿਹੜੇ ਸਾਡੇ ਕੰਜ਼ਿਊਮਰ ਨੂੰ ਐਨਰਜੀ ਔਰ ਦੂਸਰੀ ਚੀਪ ਰੇਟ ਦਾ, ਹਾਲਾਂ ਫੈਕਟ ਇਹ ਹੈ ਕਿ ਵੀ ਇਹਨਾਂ ਨੇ ਪ੍ਰੋਫਿਟ ਕਮਾਇਆ ਬਾਹਰੋਂ ਵੀ 2.5% ਤੋਂ 35% ਤੱਕ ਇੰਪੋਰਟ ਕੀਤਾ ਆਇਲ, ਲੇਕਿਨ ਭਾਰਤ ਦੇ ਵਿੱਚ ਕੋਈ ਆਇਲ ਪ੍ਰਾਈਸਿਸ ਸਸਤੇ ਨਹੀਂ ਹੋਏ, ਕੋਈ ਉਹਦੇ ਤੇਲ ਲੋਕਾਂ ਨੂੰ ਸਸਤਾ ਨਹੀਂ ਹੁੰਦਾ, ਉਹ ਸਾਰੇ ਹੜੱਪ ਕਰ ਗਏ ਕਿਉਂਕਿ ਝੂਠ ਜਦੋਂ ਬੋਲਣਾ ਤੁਸੀਂ ਕਹੋ ਜੀ ਅਸੀਂ ਤਾਂ ਕੰਜ਼ਿਊਮਰ ਨੂੰ ਜਿਹੜਾ ਅਫੋਰਡੇਬਲ ਪ੍ਰਾਈਸ ਤੇ ਦੇਣਾ। ਔਰ ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਹੈ ਗਲੋਬਲ ਮਾਰਕੀਟ ਸਿਚੁਏਸ਼ਨ ਹੀ ਉਹਦੇ ਜਿਹੀ ਸੀ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਨੇਸ਼ਨ ਇੰਡੀਆ ਨੂੰ ਕ੍ਰਿਟਿਸਾਈਜ਼ ਕਰ ਰਹੇ ਨੇ ਕਿ ਵੀ ਅਸੀਂ ਰਸ਼ੀਆ ਨਾਲ ਟ੍ਰੇਡ ਕਰ ਰਹੇ ਹਾਂ, ਅਸੀਂ ਜਿਹੜਾ ਈਵਨ ਸਾਡੀ ਤਾਂ ਕੰਪਲਸ਼ਨ ਵੀ ਨਹੀਂ ਹੈ ਕਈ ਚੀਜ਼ਾਂ ਦੀ, ਪਰ ਉਹ ਵੀ ਇਵੇਂ ਹੀ ਕਰ ਰਹੇ ਨੇ। ਔਰ ਇਸ ਦੇ ਉੱਤੇ ਇਸ ਮਿਸਟਰ ਜ਼ਾਓ ਡੀ ਸ਼ੁਆਈ ਨੇ ਕਿਹਾ ਕਿ ਵੀ ਇੰਪੋਰਟ ਫਰੋਮ ਰਸ਼ੀਆ ਬਿਕੋਜ਼ ਇਟ ਇਜ਼ ਚੀਪ। ਉਹਨੇ ਕਿਹਾ ਜੀ ਇਹ ਇੰਡੀਆ ਇਹ ਕਹਿ ਰਿਹਾ ਹੈ ਕਿ ਜੀ ਅਸੀਂ ਇਸ ਲਈ ਇੰਪੋਰਟ ਕਰ ਰਹੇ ਹਾਂ ਵੀ ਉਹ ਭਾਈ ਚੀਪ ਤਾਂ ਇਸੇ ਲਈ ਹੈ ਕਿਉਂਕਿ ਸੈਂਕਸ਼ਨਸ ਲੱਗੀਆਂ ਔਰ ਤੁਸੀਂ ਸੈਂਕਸ਼ਨਸ ਨੂੰ ਵਾਇਲੇਟ ਕਰ ਰਹੇ ਹੋ। ਫਿਰ ਹੁਣ ਇੰਡੀਆ ਜਿਹੜਾ ਖੁੱਲ੍ਹਮ ਖੁੱਲ੍ਹਾ ਯੂਰਪੀਅਨ ਯੂਨੀਅਨ ਔਰ ਅਮਰੀਕਾ ਦੇ ਖਿਲਾਫ ਉਹਨਾਂ ਨੂੰ ਯਾਦ ਕਰਾ ਰਿਹਾ ਕਿ ਵੀ ਤੁਸੀਂ ਟ੍ਰੇਡ ਕਰ ਰਹੇ ਹੋ, ਯੂਰੋ ਤੁਹਾਡਾ 67.5 ਬਿਲੀਅਨ ਦੀ ਤੁਸੀਂ ਰਸ਼ੀਆ ਨਾਲ ਟ੍ਰੇਡ ਕੀਤੀ ਫਲਾਣੇ 2024 ਦੇ ਵਿੱਚ, ਫਿਰ ਇੰਨਾ ਬਿਲੀਅਨ ਉਹਨਾਂ ਨੂੰ ਦੱਸ ਰਹੇ ਨੇ ਕਿ ਵੀ ਇਹਨਾਂ ਦੀ ਜਿਹਨੂੰ ਕਹਿੰਦੇ ਨਾ ਵੀ ਜਦੋਂ ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ। ਇਹ ਹੁਣ ਇੰਡੀਆ ਇਹ ਸਮਝਣ ਲੱਗ ਗਿਆ ਵੀ ਉਹ ਅਮਰੀਕਾ ਨੂੰ ਹੈਡ ਔਨ ਲੈ ਸਕਦਾ ਹੈ, ਯੂਰਪੀਅਨ ਯੂਨੀਅਨ ਨੂੰ ਹੈਡ ਔਨ ਲੈ ਸਕਦਾ ਹੈ। ਔਰ ਇਸ ਦੇ ਉੱਤੇ ਮਿਸਟਰ ਝਾਓ ਨੇ ਕਿਹਾ ਦਾ ਯੂਰਪੀਅਨ ਯੂਨੀਅਨ ਇਜ਼ ਟ੍ਰੇਡਿੰਗ ਵਿਦ ਰਸ਼ੀਆ ਟੂ, ਕਿ ਇੰਡੀਆ ਦਾ ਇਸ ਦੇ ਉੱਤੇ ਜਿਹੜਾ ਹੈ ਉਹ ਡਿਫੈਂਸ ਇਹ ਹੈ ਕਿ ਜੀ ਯੂਰਪੀਅਨ ਯੂਨੀਅਨ ਵੀ ਲੈ ਰਿਹਾ, ਜੇ ਅਸੀਂ ਲੈ ਰਹੇ ਹਾਂ ਫਿਰ ਅਸੀਂ ਜਿਹੜਾ ਕੀ ਕਰ ਰਹੇ ਹਾਂ। ਔਰ ਨਾਲ ਹੀ ਨਾਲ ਉਹ ਕਹਿ ਰਿਹਾ ਕਿ ਈਵਨ ਦਾ US ਇਜ਼ ਟ੍ਰੇਡਿੰਗ ਵਿਦ ਰਸ਼ੀਆ ਐਜ਼ ਵੈਲ, ਕਿਉਂਕਿ ਅਗਲੇ ਨੁਕਤੇ 'ਚ ਉਹਨਾਂ ਨੇ ਕਿਹਾ ਕਿ ਜੀ ਦੇਖੋ ਇਹ ਜਿਹੜਾ ਯੂਰਪ ਰਸ਼ੀਆ ਟ੍ਰੇਡ ਜਿਹੜੀ ਚੱਲ ਰਹੀ ਹੈ ਉਹਦੇ 'ਚ ਤੁਸੀਂ ਸਭ ਕੁਝ ਲੈ ਰਹੇ ਹੋ, ਫਰਟੀਲਾਈਜ਼ਰਸ ਲੈ ਰਹੇ ਹੋ, ਮਾਈਨਿੰਗ ਪ੍ਰੋਡਕਟਸ ਲੈ ਰਹੇ ਹੋ, ਕੈਮੀਕਲਸ ਲੈ ਰਹੇ ਹੋ। ਔਰ ਯੂਨਾਈਟਿਡ ਸਟੇਟਸ ਨੂੰ ਕਹਿ ਰਿਹਾ ਇੰਡੀਆ ਕਿ ਤੁਸੀਂ ਵੀ ਤਾਂ ਜਿਹੜੀਆਂ ਰਸ਼ੀਆ ਤੋਂ ਇੰਪੋਰਟ ਜਿਹੜਾ ਲੈ ਰਹੇ ਹੋ, ਜਿਵੇਂ ਯੂਰੇਨੀਅਮ ਹੈਕਸਾਫਲੋਰਾਈਡ ਹੈ ਉਹ ਤੁਸੀਂ ਆਪਣੀ ਨਿਊਕਲੀਅਰ ਇੰਡਸਟਰੀ ਲਈ ਲੈ ਰਹੇ ਹੋ, ਪੈਲੇਡੀਅਮ ਹੈ ਫॉर ਇਟਸ EV ਇੰਡਸਟਰੀ, ਫਰਟੀਲਾਈਜ਼ਰਸ ਲੈ ਰਹੇ ਹੋ। ਅਮਰੀਕਾ ਨੂੰ ਕਹਿ ਰਿਹਾ ਇੰਡੀਆ ਕਿ ਜੀ ਇਹੀ ਨਹੀਂ ਵੀ ਅਸੀਂ ਤਾਂ ਆਇਲ ਲੈ ਰਹੇ ਹਾਂ, ਤੁਸੀਂ ਕਿਹੜਾ ਨਹੀਂ ਲੈ ਰਹੇ ਹੋ ਸਾਰੀਆਂ ਚੀਜ਼ਾਂ। ਔਰ ਇਹ ਈਵਨ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਇਸ ਗੱਲ ਚੋਂ ਨਿਕਲਦਾ ਹੈ ਵੀ ਦਿਸ ਰੀਕਸ ਆਫ ਡੈਸਪਰੇਸ਼ਨ ਐਂਡ ਸਾਊਂਡਸ ਲਾਈਕ ਬੈਕਿੰਗ ਫਰੋਮ ਇੰਡੀਆ, ਕਿ ਭਾਈ ਉਹ ਇਹ ਕਹਿ ਰਹੇ ਨੇ ਕਿ ਦੇਖੋ ਇਵੇਂ ਹੈ। ਔਰ ਦਿਸ ਸਟੇਟਮੈਂਟ ਇਜ਼ ਸੋ ਹੇਸਟਲੀ ਪੁਟ ਆਊਟ they didn't even number it properly, there is 0.2 3 4 5 6 but no 0.1। ਔਰ ਵਾਕਈ ਮੈਂ ਓਰੀਜਨਲ ਜਿਹੜਾ ਉਹ ਸਾਡੇ ਦਰਸ਼ਕ ਦੇਖ ਸਕਦੇ ਨੇ ਕਿ ਉਹ ਸਾਰੇ ਤੇ ਦੇਖਿਆ ਤੇ ਉਹਨਾਂ ਦਾ ਨੰਬਰ ਵੀ ਨਹੀਂ ਹੈ। ਔਰ ਐਂਡ ਦੇ ਵਿੱਚ ਜਿਹੜਾ ਉਹ ਇੰਡੀਆ ਕਹਿ ਰਿਹਾ ਇਨ ਦਿਸ ਬੈਕਗਰਾਊਂਡ ਦਾ ਟਾਰਗੇਟਿੰਗ ਆਫ ਇੰਡੀਆ ਇਜ਼ ਅਨਜਸਟੀਫਾਈਡ ਐਂਡ ਅਨਰੀਜ਼ਨੇਬਲ, ਕਿ ਇਹ ਜਿਹੜਾ ਇੰਡੀਆ ਨੂੰ ਨਿਸ਼ਾਨੇ ਤੇ ਲਿਆ ਹੈ ਇਹ ਅਨਜਸਟੀਫਾਈਡ ਹੈ, ਨਿਆਂ ਸੰਗਤ ਨਹੀਂ ਹੈ ਔਰ ਇਹ ਜਿਹੜਾ ਬਿਲਕੁਲ ਅਨਰੀਜ਼ਨੇਬਲ ਹੈ। ਲਾਈਕ ਐਨੀ ਮੇਜਰ ਇਕੋਨਮੀ ਇੰਡੀਆ ਵਿਲ ਟੇਕ ਆਲ ਨੈਸੈਸਰੀ ਮੇਜਰਸ ਟੂ ਸੇਫਗਾਰਡ ਇਟਸ ਨੈਸ਼ਨਲ ਇੰਟਰਸਟ ਐਂਡ ਇਕਨੋਮਿਕ ਸਿਕਿਉਰਿਟੀ, ਕਿ ਅਸੀਂ ਕਿਸੇ ਵੀ ਜਿਹੜਾ ਹੋਰ ਮੁਲਕ ਵਾਂਗੂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਅਸੀਂ ਆਪਣੀ ਇਕਨੋਮਿਕਲ ਸਿਕਿਉਰਿਟੀ ਔਰ ਦੂਸਰਾ ਜਿਹੜਾ ਹੈ ਉਸ ਨੂੰ ਸਿਕਿਉਰ ਕਰੀਏ। ਇਹੀ ਪਾਰਟ ਜਿਹੜਾ ਉਹਨਾਂ ਦੀਆਂ ਅੱਡ ਸਟੋਰੀਜ਼ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਗਈਆਂ ਨੇ। Unjustified, unreasonable, Ministry of External Affairs hits back
ਐਜ਼ ਟਰੰਪ ਵਾਊਜ਼ ਟੂ ਹਾਈਕ ਟੈਰਿਫਸ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਅਮਰੀਕਾ ਯੂਰਪੀਅਨ ਯੂਨੀਅਨ ਨੂੰ ਡਬਲ ਸਟੈਂਡਰਡਸ ਦੇ ਲਈ ਇੰਡੀਆ ਨੇ ਕਿਹਾ ਕਿ ਦੇਖੋ ਤੁਸੀਂ ਵੀ ਕਰ ਰਹੇ ਹੋ ਵਪਾਰ ਪਰ ਸੰਘੀ ਸਾਡੀ ਕੁੱਟ ਰਹੇ ਹੋ। ਫਿਰ ਉਹਨਾਂ ਦਾ ਜਿਹੜਾ ਵਾਲ ਸਟਰੀਟ ਜਰਨਲ ਨੇ ਵੀ ਇਸ ਦੇ ਉੱਤੇ 5 ਸਫ਼ੇ ਦੀ ਸਟੋਰੀ ਕੀਤੀ ਕਿ ਟਰੰਪਸ ਵਾਰਮ ਐਮਬਰੇਸ ਆਫ ਇੰਡੀਆ ਟਰਨਸ ਕੋਲਡ, ਕਿ ਜਿਹੜੀ ਜੱਫੀ ਪਾਈ ਹੋਈ ਸੀ ਘੁੱਟ ਕੇ ਬੜੀ ਨਿੱਘੀ ਜੱਫੀ ਉਹ ਤਾਂ ਫਰੀਜ਼ਰ ਬਣ ਗਈ ਜੱਫੀ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਉੱਤੇ ਇੰਡੀਆ ਟੂ ਸਟਿਲ ਬਾਈ ਆਇਲ ਫਰੋਮ ਰਸ਼ੀਆ ਡਿਸਪਾਈਟ ਟਰੰਪ ਥ੍ਰੈਟਸ ਇਜ਼ ਆਫੀਸ਼ੀਅਲ, ਕਿ ਜੇ ਹੁਣ ਸਾਨੂੰ ਅਸੀਂ ਲਵਾਂਗੇ ਹੀ ਲਵਾਂਗੇ, ਅਸੀਂ ਜਿਹੜਾ ਪਿੱਛੇ ਨਹੀਂ ਹਟਦੇ। ਔਰ ਈਵਨ ਇਸ ਦੇ ਉੱਤੇ ਉਹਨਾਂ ਦਾ ਕਿ ਉਹਨਾਂ ਨੇ ਕਿਹਾ ਵੀ ਇੰਡੀਆ 'ਚ ਇਸ ਗੱਲ ਨੂੰ ਲੈ ਕੇ ਵਰੀ ਹੈ ਵੀ ਸਾਡਾ ਬਣੇਗਾ ਕੀ ਟੱਕਰ ਵੀ, ਔਰ ਕਿੱਥੇ ਤਾਂ ਹਵਨ ਕਰਾ ਕੇ ਤੇ ਕੇਕ ਖਵਾ ਕੇ ਉਹਦੀ ਫੋਟੋ ਨੂੰ ਹੀ ਟਰੰਪ ਦੀ ਕੀ ਸੀ ਲੋਕ ਪੁੱਛ ਰਹੇ ਨੇ ਵੀ ਕਿੱਥੇ ਗਈ ਯਾਰ। ਔਰ ਫਿਰ ਉਹ ਹੈ ਕਿ ਕੰਸਰਨ ਮਾਊਂਟ ਇਨ ਇੰਡੀਆ ਐਜ਼ ਟਰੰਪ ਲੈਸ਼ਿਜ਼ ਆਊਟ ਐਂਡ ਟ੍ਰੇਡ ਟਾਕਸ ਸਟਾਲ। ਔਰ ਇਹ ਸਾਰੇ ਦੇ ਉੱਤੇ ਲੈਂਗੁਇਸ਼ਿੰਗ US ਇੰਡੀਆ ਟ੍ਰੇਡ ਟਾਕਸ ਐਂਡ ਅ ਸੀਰੀਜ਼ ਆਫ ਹਾਰਸ਼ ਪੋਸਟ ਫਰਮ ਪ੍ਰੈਜ਼ੀਡੈਂਟ ਟਰੰਪ have led to growing alarm in New Delhi, ਕਿ ਵੀ ਟਰੰਪ ਇੱਕ ਤੋਂ ਬਾਅਦ ਇੱਕ ਟਵੀਟ ਕੱਢ ਰਿਹਾ ਹੈ, ਟ੍ਰੇਡ ਟਾਕਸ ਸਟਾਲ ਹੋ ਗਈਆਂ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਉਹ ਕੀ ਹੈ, ਔਰ ਇਸ ਦੇ ਉੱਤੇ ਰਾਹੁਲ ਹੋਰ ਤਾਂ ਜਦੋਂ ਕਿਸੇ ਕੋਲ ਕੋਈ ਹੋਰ ਡਿਫੈਂਸ ਨਾ ਹੋਏ ਤੇ ਫਿਰ ਜਿਹੜਾ ਕੋਈ ਵੀਕਰ ਹੁੰਦਾ, ਹੁਣ ਰਾਹੁਲ ਗਾਂਧੀ ਨੂੰ ਜਦੋਂ ਉਹ ਪਾਰਲੀਮੈਂਟ ਹਾਲ ਚੋਂ ਬਾਹਰ ਨਿਕਲਿਆ, ਡਿਬੇਟ ਚੱਲ ਰਹੀ ਹੈ ਮਾਨਸੂਨ ਸੈਸ਼ਨ, ਪੱਤਰਕਾਰਾਂ ਨੇ ਪੁੱਛਿਆ ਵੀ ਟਰੰਪ ਨੇ ਕਿਹਾ ਕਿ ਵੀ ਰਸ਼ੀਆ ਔਰ ਇੰਡੀਆ ਦੋਨੋਂ ਡੈਡ ਇਕੋਨਮੀਜ਼ ਨੇ, ਦੋਨੋਂ ਲੈ ਡੁੱਬਣ ਇੱਕ ਦੂਜੇ ਨੂੰ, ਸਾਨੂੰ ਕੀ। ਤੇ ਉਹਨੇ ਕਿਹਾ ਯੈਸ ਟਰੰਪ ਇਜ਼ ਰਾਈਟ, ਆਵਰ ਇਕੋਨਮੀ ਇਜ਼ ਡੈਡ, ਇਟਸ ਡੈਡ ਲੌਂਗ ਅਗੋ। ਹੁਣ ਉਹਦੇ ਮਗਰ ਪੈ ਗਏ ਨੇ ਕਿ ਜੀ ਉਹ ਟਰੰਪ ਨੂੰ ਜਿਹੜਾ ਉਹ ਠੀਕ ਕਹਿ ਰਿਹਾ ਕਿ ਵੀ ਉਹਨੇ ਫਿਰ ਕਿਹਾ ਵੀ ਇਹ ਨੋਟਬੰਦੀ, ਦੂਜਾ ਬੇਰੁਜ਼ਗਾਰੀ, ਦੂਜਾ ਗਰੋਥ ਕਿੱਥੇ ਹੈ। ਇਹ ਤਾਂ ਐਵੇਂ ਲੋਕਾਂ ਨੂੰ ਅੰਕੜਿਆਂ ਦਾ ਜਿਹੜਾ ਭੁਲਾਵਾ ਜਿਹਾ ਦੇ ਕੇ ਕਰ ਰਹੇ ਨੇ। ਸੋ ਇਨਰ ਡਿਬੇਟ ਹੈ, ਘਬਰਾਹਟ ਵੀ ਹੈ। ਔਰ ਮੋਦੀ ਜਿਹੜਾ ਹੈ ਉਹ ਹੁਣ ਆਪਣੇ ਜਲਸਿਆਂ 'ਚੋਂ ਉੱਥੋਂ ਦੌੜਿਆ, ਬਨਾਰਸ ਗਿਆ, ਉੱਥੇ ਪਬਲਿਕ ਜਲਸਾ ਕੀਤਾ, ਉੱਥੇ ਲੋਕਾਂ ਨੂੰ, ਵਪਾਰੀਆਂ ਨੂੰ ਕਹਿ ਰਿਹਾ ਕਿ ਜੀ ਤੁਸੀਂ ਸਵਦੇਸ਼ੀ ਵੇਚੋ, ਉਹੀ ਚੀਜ਼ ਦੂਜਾ ਉਹੀ ਕੁਛ ਦੇਰ ਪਹਿਲਾਂ ਕਹਿ ਕੇ ਹਟਿਆ ਸੀ ਸਵਦੇਸ਼ੀ, ਪਹਿਲਾਂ ਤੂੰ ਆਪਣੇ ਸਿਰ ਤੋਂ ਪੈਰਾਂ ਤੱਕ ਆਪਣਾ ਪਹਿਰਾਵਾ, ਆਪਣਾ ਪੈਨ, ਆਪਣੀ ਘੜੀ, ਆਪਣੇ ਐਨਕਾਂ ਜੋ ਵੀ ਆ ਉਹ ਸਾਰਿਆਂ ਨੂੰ ਦੇਖ ਵੀ ਕਿਹੜੀ ਚੀਜ਼ ਮੇਡ ਇਨ ਇੰਡੀਆ ਹੈ। ਮੇਡ ਇਨ ਇੰਡੀਆ ਤਾਂ ਜਿਹੜਾ ਉਹ ਪਾਓ ਭਾਜੀ ਖਾਦਾ ਹੋਣਾ ਜਿਹੜਾ ਉਹੀ ਹੈ, ਜਾਂ ਪਊਆ ਕੀ ਹੁੰਦਾ ਪੋਹਾ, ਹਾਂ ਉਹੀ ਜਿਹੜਾ ਸਵਦੇਸ਼ੀ ਹੈ ਗੁਜਰਾਤੀਆਂ ਦਾ ਔਰ ਦੂਸਰਿਆਂ ਦਾ। ਸੋ ਕੁੱਲ ਮਿਲਾ ਕੇ ਸਾਡੇ ਲਈ ਤਾਂ ਇੱਕ ਪੋਜ਼ਿਟਿਵ ਸਿਚੁਏਸ਼ਨ ਹੈ। ਪਰ ਇਹ ਜਿਸ ਨੂੰ ਅਸੀਂ ਕਹਿੰਦੇ ਹਾਂ ਅਰਸ਼ ਤੋਂ ਫਰਸ਼ ਤੇ, ਕਿ ਕਿਸ ਲੈਵਲ ਦੇ ਉੱਤੇ ਵਿਸ਼ਵ ਗੁਰੂ ਬਣਨ ਚੱਲੇ ਸੀ। ਔਰ ਅਲਟੀਮੇਟਲੀ ਗੱਲ ਇਹ ਹੈ ਕਿ ਵੀ ਉਹ ਕਹਿੰਦੇ ਸੀ ਕਿ ਵੀ ਗਏ ਤਾਂ ਇਹ ਲੈਂਡ ਸੀ ਤੇ ਆਪਣਾ ਜਿਹੜਾ ਹੈ ਉਹ ਵੀ ਗਵਾਏ ਜੋ ਕੁਛ ਪੱਲੇ ਸੀ। ਸੋ ਇਸ ਵੇਲੇ ਇਹਨਾਂ ਦੀ ਹਾਲਤ ਤਰਸਯੋਗ ਹੈ। ਲੱਗ ਰਿਹਾ ਕਿ ਵੀ ਇਹ ਹੁਣ ਡਿਫਾਈਂਸ 'ਚ ਆਏ ਨੇ, ਪਰ ਇਹ ਬਹੁਤ ਬੁਰੀ ਤਰ੍ਹਾਂ ਪਿਟਣਗੇ ਹਰ ਪਾਸਿਓਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।